ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ ਤੇ ਨਾਲ ਹੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਤੇ ਚਲੋ ਫਿਰ ਡਾਕਟਰ ਸਾਹਿਬ ਨੂੰ ਮਿਲਦੇ ਹਾਂ ਤੇ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਅਸੀਂ ਵੀ ਟੀਵੀ 84 ਵੱਲੋਂ ਸਮੂਹ ਆਪਣੇ ਦਰਸ਼ਕਾਂ ਨੂੰ ਰੇਡੀਓ ਵੇਵਜ਼ ਰਾਹੀਂ ਇਸ ਪ੍ਰੋਗਰਾਮ ਨੂੰ ਲਗਾਤਾਰਤਾ ਨਾਲ ਪਿਛਲੇ 1 ਸਾਲ ਤੋਂ ਸੁਣ ਰਹੇ ਨਾਲ ਜੁੜੇ ਸਰੋਤਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਜੀ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਬੇਸ਼ੱਕ ਲਗਭਗ 2 ਹਫ਼ਤੇ ਅਸੀਂ ਉਹਨਾਂ ਦੇ ਰੂਬਰੂ ਨਹੀਂ ਹੋ ਸਕੇ ਜੀ। ਟੀਵੀ 84 ਨਿਊਜ਼ ਇੱਕ ਵਸੀਲਾ ਸੀ ਜਿਹਦੇ ਰਾਹੀਂ ਗੱਲਬਾਤ ਹੁੰਦੀ ਰਹੀ ਜੀ ਜੀ। ਪਰ ਮੈਂ ਵੀ ਕਦੇ ਇਹ ਨਹੀਂ ਸੀ ਇੰਨੀ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਇਹ ਬੌਂਡ ਕਿਹੋ ਜਿਹਾ ਹੁੰਦਾ। ਪਹਿਲੀ ਵਾਰ ਪਬਲਿਕ ਲਾਈਫ ਲਗਭਗ 25 ਸਾਲ ਦੀ ਤੋਂ ਬਾਅਦ ਅਸੀਂ ਇਸ ਮੀਡੀਆ ਰਾਹੀਂ ਡਾਇਰੈਕਟ ਰੋਜ਼ਾਨਾ ਜੁੜੇ ਜੀ। ਤੇ ਬੇਸ਼ੱਕ ਇਹ 2 ਹਫ਼ਤੇ ਦਾ ਸਕੈਜੂਲ ਬੜਾ ਪੈਕਡ ਸਕੈਜੂਲ ਸੀ। ਹਰ ਪੱਖੋਂ ਸਿੱਖ ਸੰਗਤਾਂ ਦੇ ਨਾਲ ਹੀ ਮੇਲ ਮਿਲਾਪ ਸੀ ਕੈਲੀਫੋਰਨੀਆ ਦੇ ਅੱਡ-ਅੱਡ ਸ਼ਹਿਰਾਂ ਵਿੱਚ ਜੀ। ਪਰ ਇਹਦੇ ਬਾਵਜੂਦ ਮੈਂ ਇਸ ਪ੍ਰੋਗਰਾਮ ਨੂੰ ਮਿਸ ਕੀਤਾ। ਈਮੇਲਸ ਲਗਾਤਾਰ ਧੜਾ ਆ ਰਹੀਆਂ ਸੀ ਔਰ ਉਹਨਾਂ ਦਾ ਹੁਣ ਕਾਫੀ ਥੱਦਾ ਜਿਹੜਾ ਉਹ ਇਕੱਠਾ ਹੋਇਆ ਹੈ ਔਰ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਉਹਨਾਂ 'ਚੋਂ ਹੌਲੀ ਅਸੀਂ ਪਿਛਲੀਆਂ ਈਮੇਲਸ ਨੂੰ ਵੀ ਸ਼ਾਮਲ ਕਰੀਏ ਜੀ। ਕੁਝ ਬੇਸ਼ੱਕ ਸਬਜੈਕਟ ਉਦੋਂ ਕਰੰਟ ਸਨ, ਹੁਣ ਉਹ ਆਊਟਡੇਟਡ ਲੱਗਣਗੇ ਪਰ ਅਸੀਂ ਉਹਨਾਂ 'ਚੋਂ ਵੀ ਕੁਝ ਈਮੇਲਸ ਜ਼ਰੂਰ ਸਿਲੈਕਟ ਕਰਾਂਗੇ। ਜੀ ਜੀ। ਸੋ ਅਸੀਂ ਵਰਾ 2014 ਦਾ ਇਹ ਪਹਿਲਾ ਪ੍ਰੋਗਰਾਮ ਕਰ ਰਹੇ ਜੀ। ਔਰ ਇਸ ਹਫਤੇ ਦੇ ਵਿੱਚ ਹੀ ਸਭ ਤੋਂ ਅਹਿਮ ਦਿਨ ਜਦੋਂ ਅਸੀਂ 10ਵੇਂ ਪਾਤਸ਼ਾਹ ਜਿਸ ਪ੍ਰਥਾਏ ਭਾਈ ਗੁਰਦਾਸ ਸਿੰਘ ਹੋਰਾਂ ਦੀ ਇਹ ਤੁਕ ਅਕਸਰ ਅਸੀਂ ਦੁਹਰਾਉਂਦੇ ਜੀ। ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਆਗਮਨ ਦਿਵਸ ਕੱਲ ਯਾਨੀ ਕਿ ਐਤਵਾਰ 5 ਜਨਵਰੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੀ ਜੀ। ਅਸੀਂ ਇਸ ਦਿਨ ਦੇ ਵੀ ਮੁਬਾਰਕਬਾਦ ਦਿੰਦੇ ਜੀ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਸੋ ਅੱਜ ਦਾ ਦਿਨ ਸਾਡੇ ਇਤਿਹਾਸ ਦਾ ਇੱਕ ਬੜਾ ਅਹਿਮ ਦਿਨ ਹੈ ਕਿ ਠੀਕ ਅੱਜ ਤੋਂ 25 ਸਾਲ ਪਹਿਲਾਂ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਇਹਨਾਂ ਦੋਨਾਂ ਸਿੰਘਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਜੀ। ਔਰ ਫਾਂਸੀ ਦਾ ਜਿਹੜਾ ਕੇਸ ਉਹਨਾਂ ਦੇ ਉੱਤੇ ਬਿਲਟ ਕੀਤਾ ਗਿਆ ਸੀ ਭਾਈ ਸਤਵੰਤ ਸਿੰਘ ਉੱਤੇ ਤਾਂ ਇਸ ਲਈ ਕਿ ਉਹਨਾਂ ਨੇ ਭਾਈ ਬੇਅੰਤ ਸਿੰਘ ਦੇ ਨਾਲ ਮਿਲ ਕੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ 31 ਅਕਤੂਬਰ 1984 ਨੂੰ ਤੇ ਭਾਈ ਕੇਰ ਸਿੰਘ ਜਿਹੜੇ ਕਿ ਰਿਸ਼ਤੇ ਦੇ ਵਿੱਚ ਸ਼ਹੀਦ ਬੇਅੰਤ ਸਿੰਘ ਦੇ ਚਾਚਾ ਜੀ ਲੱਗਦੇ ਨੇ ਜੀ। ਉਹਨਾਂ ਨੂੰ ਇਸ ਲਈ ਜਿਹੜਾ ਫਾਂਸੀ ਦਿੱਤੀ ਗਈ ਕਿਉਂਕਿ ਉਹਨਾਂ ਦੇ ਉੱਤੇ ਕੇਸ ਬਿਲਟ ਕੀਤਾ ਗਿਆ ਕਿ ਉਹਨਾਂ ਨੇ ਜਿਹੜਾ ਭਾਈ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੇ ਲਈ ਪ੍ਰੇਰਿਆ ਜੀ। ਔਰ ਅੰਮ੍ਰਿਤ ਛਕਣ ਤੋਂ ਬਾਅਦ ਹੀ ਭਾਈ ਬੇਅੰਤ ਸਿੰਘ ਨੇ ਭਾਈ ਸਤਵੰਤ ਸਿੰਘ ਨਾਲ ਮਿਲ ਕੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ। ਇਸ ਲਈ ਉਹਨਾਂ ਨੂੰ ਕੰਸਪੀਰੇਸੀ ਟੂ ਮਰਡਰ ਦੇ ਵਿੱਚ ਜਿਹੜਾ ਸ਼ਾਮਲ ਕਰ ਲਿਆ ਗਿਆ ਜੀ। ਔਰ ਜਿਸ ਫੈਸਲੇ ਦੇ ਉੱਤੇ ਈਵਨ ਇੰਗਲੈਂਡ ਦੇ ਉਸ ਵੇਲੇ ਦੇ ਬੜੇ ਪ੍ਰੋਮੀਨੈਂਟ ਜਿਹੜੇ ਜੂਰਿਸਟ ਸੀ ਉਹਨਾਂ ਨੇ ਵੀ ਜਿਹੜੀ ਟਰਮ ਵਰਤੀ ਸੀ ਕਿ ਇਟ ਇਜ਼ ਅ ਜੁਡੀਸ਼ੀਅਲ ਮਰਡਰ ਆਫ ਭਾਈ ਕੇਰ ਸਿੰਘ ਕਿ ਭਾਈ ਕੇਰ ਸਿੰਘ ਦਾ ਇਹ ਅਦਾਲਤੀ ਕਤਲ ਹੈ। ਸੋ 25 ਸਾਲ ਪਹਿਲਾਂ ਇਹਨਾਂ ਦੋਨਾਂ ਯੋਧਿਆਂ ਨੇ ਖਾਲਿਸਤਾਨ ਜ਼ਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ, ਉਹਨਾਂ ਨੂੰ ਆਪਣੇ ਗਲ 'ਚ ਪਾਇਆ ਔਰ 25 ਸਾਲ ਬਾਅਦ ਅਸੀਂ ਅੱਜ ਜਿੱਥੇ ਆ ਕੇ ਖੜੇ ਹਾਂ ਬੇਸ਼ੱਕ ਅੱਜ ਦੇ ਦਿਨ ਹੀ ਅਕਾਲ ਤਖਤ ਸਾਹਿਬ ਵਿਖੇ ਭੋਗ ਪਾਇਆ ਗਿਆ। ਇਹਨਾਂ ਦੋਨਾਂ ਯੋਧਿਆਂ ਦੀ ਯਾਦ ਵਿੱਚ ਸਮਾਗਮ ਹੋਇਆ। ਭਾਈ ਸਤਵੰਤ ਸਿੰਘ ਹੋਰਾਂ ਦੇ ਪਿਤਾ ਜੀ ਨੂੰ ਸਿਰੋਪਾਓ ਦਿੱਤਾ ਗਿਆ ਜੀ। ਪਰ ਇਹ ਲਗਾਤਾਰਤਾ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਆਮ ਥਾਂ ਦੇ ਉੱਤੇ ਇਕੱਠ ਕਰਨ ਦੇ ਲਈ ਬੇਸ਼ੱਕ ਉਹ ਫੰਕਸ਼ਨ ਪੰਜਾਬ ਸਰਕਾਰ ਦਾ ਹੁੰਦਾ ਤੇ ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ਇਸਤੇਮਾਲ ਹੋ ਰਹੀਆਂ ਹੁੰਦੀਆਂ ਨੇ, ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਬਣ ਕੇ ਜਾ ਰਿਹਾ ਹੁੰਦਾ ਔਰ ਉਹਨਾਂ ਦੇ ਸਾਰੇ ਵਰਕਰ ਜਿਹੜੇ ਨੇ ਅਕਾਲੀ ਦਲ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ ਜੀ। ਕਿਉਂਕਿ ਉਹ ਪੂਰਾ ਜ਼ੋਰ ਸ਼ੋਰ ਲਾ ਰਹੇ ਹੁੰਦੇ ਨੇ ਕਿ ਉਹ ਬਾਦਲ ਦਾ ਇਕੱਠ ਕਿੱਥੇ ਕਰਨਾ ਹੈ, ਸੰਗਤ ਦਰਸ਼ਨ ਕਿੱਥੇ ਕਰਨਾ ਹੈ ਜਾਂ ਹੁਣ ਨਰਿੰਦਰ ਮੋਦੀ ਦੀ ਰੈਲੀ ਦੇ ਲਈ ਇਹ ਸਭ ਇਸਤੇਮਾਲ ਹੋਣਗੇ। ਲੇਕਿਨ ਜਦੋਂ ਇਸ ਕਿਸਮ ਦੇ ਸਮਾਗਮ ਹੁੰਦੇ ਨੇ ਬੇਸ਼ੱਕ ਉਹ ਜੂਨ 84 ਦਾ ਘੱਲੂਘਾਰਾ ਸਮਾਗਮ ਹੋਏ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ 6 ਜੂਨ ਦਾ ਸਮਾਗਮ, ਬੇਸ਼ੱਕ
ਉਹ 31 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਦੀ ਯਾਦ ਵਿੱਚ ਸਮਾਗਮ ਹੋਏ, ਜਾਂ 6 ਜਨਵਰੀ ਨੂੰ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਦੀ ਯਾਦ 'ਚ ਹੋਏ। ਸਿਰਫ ਕੁਝ ਫਿਊ ਡਜ਼ਨਸ ਜਿਹਨੂੰ ਅਸੀਂ ਕਹੀਏ, ਮੈਂ ਸੈਂਕੜਿਆਂ ਵੀ ਨਹੀਂ ਕਹਿਣਾ ਚਾਹੁੰਦਾ, ਫਿਊ ਡਜ਼ਨਸ ਜੀ ਉਹੀ ਸਾਡੀਆਂ ਪੰਥਕ ਧਿਰਾਂ ਦੇ ਨੁਮਾਇੰਦੇ, ਉਹਨਾਂ ਦੇ ਪ੍ਰਧਾਨ ਸੈਕਟਰੀ ਉਹੀ ਹੁੰਦੇ ਨੇ। ਸ਼੍ਰੋਮਣੀ ਕਮੇਟੀ ਗਾਇਬ ਹੁੰਦੀ ਹੈ, ਪ੍ਰਧਾਨ ਉਹਨਾਂ ਦਾ ਗਾਇਬ ਹੁੰਦਾ ਹੈ। ਜਥੇਦਾਰ ਅਕਾਲ ਤਖਤ ਜ਼ਰੂਰ ਆਪਣੀ ਮੌਜੂਦਗੀ ਰੱਖਦੇ ਨੇ, ਸਿਰੋਪਾਓ ਦੇਣ ਦੀ ਵੀ ਇੱਕ ਰਸਮ ਪੂਰੀ ਕਰ ਦਿੰਦੇ ਨੇ, ਜੀ ਪਰ ਕੁੱਲ ਮਿਲਾ ਕੇ ਉਹਨਾਂ ਦਾ ਯਤਨ ਹੁੰਦਾ ਹੈ ਕਿ ਇਸ ਇਵੈਂਟ ਨੂੰ ਨੌਨ ਇਵੈਂਟ ਦੱਸਿਆ ਜਾਏ, ਜਿਵੇਂ ਕੁਝ ਵੀ ਜਿਹੜਾ ਨਹੀਂ ਹੋ ਰਿਹਾ। ਸੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਜਿਨ੍ਹਾਂ ਯੋਧਿਆਂ ਦੀ ਬਦੌਲਤ ਸਾਡੇ ਇਤਿਹਾਸ ਦੀ ਜਸਟੀਫਿਕੇਸ਼ਨ ਹੋਈ। ਔਰ ਇਹ ਗੱਲ ਮੈਂ ਅਕਸਰ ਕਹਿੰਦਾ ਕਿ ਬੇਸ਼ੱਕ ਇੰਦਰਾ ਗਾਂਧੀ 4 ਮਹੀਨੇ ਬਾਅਦ ਕੋਹੜ ਨਾਲ ਮਰ ਜਾਂਦੀ, ਫੇਥ ਵਾਲਿਆਂ ਨੇ, ਵਿਸ਼ਵਾਸ ਵਾਲਿਆਂ ਨੇ ਕਹਿਣਾ ਸੀ ਕਿ ਭਾਈ ਗੁਰੂ ਦੇ ਘਰ ਤੇ ਹਮਲਾ ਕੀਤਾ, ਨਿਰੰਕਾਰ ਨੇ ਉਹਨੂੰ ਸਜ਼ਾ ਦਿੱਤੀ, ਕੋਹੜ ਨਾਲ ਮਰੀ ਹੈ, ਜੀ ਪਰ ਇਤਿਹਾਸ ਦੇ ਵਿੱਚ ਜਸਟੀਫਿਕੇਸ਼ਨ ਨਹੀਂ ਸੀ ਹੋਣੀ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦਾ ਕਾਰਨਾਮਾ ਛੋਟਾ ਕਾਰਨਾਮਾ ਨਹੀਂ। ਔਰ ਇੰਨੀ ਵੱਡੀ ਗੱਲ ਨੂੰ ਜਿਹਨੇ ਸਾਨੂੰ ਪ੍ਰਾਈਡ ਦਿੱਤਾ ਹੈ, ਜਿਹਨੇ ਸਾਨੂੰ ਫਖਰ ਦਿੱਤਾ ਹੈ, ਜਿਨ੍ਹਾਂ ਦੀ ਬਦੌਲਤ ਅੱਜ ਜਿਨ੍ਹਾਂ ਸ਼ਹੀਦੀਆਂ ਦੀ ਬਦੌਲਤ ਬਾਦਲ ਦਲੀਏ ਤਾਕਤ ਦੇ ਉੱਤੇ ਕਾਬਜ਼ ਨੇ, ਸੱਤਾ ਦੇ ਕਾਬਜ਼ ਨੇ, ਜੀ ਅਸੀਂ ਉਹਨਾਂ ਦੇ ਨਾਂ ਲੈਣ ਤੋਂ ਘਬਰਾਉਂਦੇ ਹਾਂ। ਅਸੀਂ ਉਹਨਾਂ ਦੇ ਦਿਨਾਂ ਨੂੰ ਇਸ ਤਰ੍ਹਾਂ ਚੋਰਾਂ ਵਾਂਗ ਸੈਲੀਬ੍ਰੇਟ ਕਰਨ ਦੀ ਲਾਈਨ ਬਣਾਈ ਹੋਈ ਹੈ ਕਿ ਜਿਵੇਂ ਕੋਈ ਚੋਰੀ ਕਰ ਰਹੇ ਹਾਂ ਅਸੀਂ। ਜੀ ਮੈਂ ਸਮਝਦਾ ਵੀ ਇਹ ਤਾਂ ਉਹ ਦਿਨ ਹੋਣੇ ਚਾਹੀਦੇ ਨੇ ਕਿ ਪੰਜਾਬ ਭਰ ਦੇ ਵਿੱਚ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਜਿਹੜੀ ਇਹਨਾਂ ਸ਼ਹੀਦੀਆਂ ਦੀ ਬਦੌਲਤ ਜਿਹੜੀ ਹੈ ਪਾਵਰ ਦੇ ਵਿੱਚ ਆਈ ਹੈ, ਉਹ ਥਾਂ ਥਾਂ ਤੇ ਵੱਡੇ ਵੱਡੇ ਸਮਾਗਮ, ਸ਼ਹੀਦੀ ਸਮਾਗਮ, ਖਾਸ ਪ੍ਰੋਗਰਾਮ, ਬੇਸ਼ੱਕ ਉਹ ਮੈਡੀਕਲ ਕੈਂਪਸ ਹੋਣ, ਕੋਈ ਹੋਰ ਤਰੀਕੇ ਹੋਣ, ਇਹ ਦਿਨ ਇਵੇਂ ਲੱਗਣਾ ਚਾਹੀਦਾ ਤਾਂ ਕਿ ਸਾਰੀਆਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਵੀ ਫਖਰ ਮਹਿਸੂਸ ਕਰਨ ਕਿ ਇਹਨਾਂ ਯੋਧਿਆਂ ਨੇ ਕਿੰਨਾ ਵੱਡਾ ਕੰਮ ਕੀਤਾ। ਪਰ ਮੈਂ ਸਮਝਦਾ ਹਾਂ ਵੀ ਇਹ ਅਕਿਰਤ ਕਣਾਂ ਦਾ ਟੋਲਾ ਹੈ ਸਾਰਾ, ਜਿਨ੍ਹਾਂ ਦੇ ਹੱਥ 'ਚ ਪਾਵਰ ਆਈ ਹੋਈ ਹੈ। ਇਹਨਾਂ ਨੇ ਸ਼ਹੀਦਾਂ ਨੂੰ ਵੀ ਰੋਲਿਆ, ਜਿਹੜੇ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਆ ਜੇਲ੍ਹਾਂ 'ਚ ਬੰਦ ਨੇ। ਜਿਵੇਂ ਇਹਨਾਂ ਨੇ ਸ਼ਹੀਦ ਭਾਈ ਗੁਰਬਖਸ਼ ਸਿੰਘ ਦੇ 44 ਦਿਨਾਂ ਦੇ ਵਰਤ ਨੂੰ ਰੋਲਣ ਦਾ ਯਤਨ ਕੀਤਾ ਜੀ, ਉਹਦੇ 'ਚ ਜਥੇਦਾਰਾਂ ਨੇ ਕੀ ਰੋਲ ਅਦਾ ਕੀਤਾ, ਉਹਦੇ 'ਚ ਅਖੌਤੀ ਸੰਤ ਸਮਾਜ ਨੇ ਕੀ ਰੋਲ ਅਦਾ ਕੀਤਾ, ਉੱਥੇ ਸੁਖਬੀਰ ਬਾਦਲ, ਪ੍ਰਕਾਸ਼ ਬਾਦਲ ਔਰ ਅਵਤਾਰ ਮੱਕੜ ਦੇ ਮੁੱਢਲੇ ਬਿਆਨ ਕੀ ਨੇ, ਉਹ ਸਾਰਾ ਕੁਝ ਖੋਲ ਕੇ ਦੇਖ ਲਓ, ਫਿਰ ਅੰਦਾਜ਼ਾ ਹੋ ਜਾਏਗਾ ਵੀ ਇਸ ਤੋਂ ਵੱਧ ਕੇ ਹੋਰ ਅਕਿਰਤ ਘਣਤਾ ਕੀ ਹੋ ਸਕਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਹ ਅਕਿਰਤ ਘਣਾਂ ਦਾ ਜਿਹੜਾ ਟੋਲਾ ਹੈ ਇਹ ਇਸ ਦੇ ਲਈ ਜਵਾਬਦੇਹ ਹੋਏਗਾ ਇਤਿਹਾਸ ਨੂੰ, ਇਹ ਕਾਲੇ ਮੂੰਹ ਜਾਣਗੇ ਦੋਜ਼ਖ ਨੂੰ, ਪਰ ਅੱਜ ਅਸੀਂ ਜ਼ਰੂਰ ਇਸ ਗੱਲ ਦੇ ਲਈ ਫਖਰ ਮਹਿਸੂਸ ਕਰਦੇ ਹਾਂ। ਔਰ ਇਹ ਭਾਈ ਸ਼ਹੀਦ ਭਾਈ ਸਤਵੰਤ ਸਿੰਘ, ਜਦੋਂ ਅਸੀਂ ਉਹਨਾਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਤਾਂ ਇਹ ਇੱਕ ਵੱਡੀ ਬੇਇਨਸਾਫੀ ਹੋਏਗੀ ਕਿ ਜੇ ਅਸੀਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਨਾ ਕਰੀਏ ਜੀ, ਕਿ ਜਿਨ੍ਹਾਂ ਦੀ ਮੰਗਣੀ ਸ਼ਹੀਦ ਭਾਈ ਸਤਵੰਤ ਸਿੰਘ ਨਾਲ ਹੋਈ ਸੀ। ਔਰ ਜਦੋਂ ਉਹਨਾਂ ਨੇ ਇੰਨਾ ਵੱਡਾ ਕਾਰਨਾਮਾ ਕੀਤਾ, ਜ਼ਾਹਰ ਹੈ ਕਿ ਪਤਾ ਸੀ ਕਿ ਸਜ਼ਾ ਮੌਤ ਦੀ ਹੀ ਸਜ਼ਾ ਹੋਏਗੀ ਜੀ। ਬੀਬੀ ਸੁਰਿੰਦਰ ਕੌਰ ਦੇ ਉੱਤੇ ਪਰਿਵਾਰ ਦੇ ਮੈਂਬਰਾਂ ਨੇ, ਪੰਥਕ ਜਥੇਬੰਦੀਆਂ ਨੇ, ਧਾਰਮਿਕ ਨੇਤਾਵਾਂ ਨੇ ਬਹੁਤ ਜ਼ੋਰ ਪਾਇਆ ਕਿ ਉਹ ਆਪਣਾ ਜੀਵਨ ਜਿਹੜਾ ਹੈ ਉਹ ਕਿਸੇ ਹੋਰ ਦੇ ਨਾਲ ਉਹਨਾਂ ਦਾ ਉਹ ਆਨੰਦ ਕਾਰਜ ਕਰਵਾ ਲੈਣ ਜੀ। ਔਰ ਲੇਕਿਨ ਉਹਨਾਂ ਨੇ ਕਿਹਾ ਵੀ ਨਹੀਂ, ਮੇਰੀ ਤਾਂ ਜੇ ਮੰਗਣੀ ਦੀ ਅਰਦਾਸ ਸਤਵੰਤ ਨਾਲ ਹੋਈ ਹੈ ਤੇ ਮੇਰਾ ਆਨੰਦ ਕਾਰਜ ਉਹਦੇ ਨਾਲ ਹੀ ਹੈ। ਸੋ ਫੋਟੋ ਦੇ ਨਾਲ ਉਹਨਾਂ ਨੇ ਫੇਰੇ ਲਏ। ਔਰ ਇਹ ਅਨਫੋਰਚੂਨੇਟ ਹੈ ਕਿ ਵੀ ਕੁਝ ਵਰੇ ਪਹਿਲਾਂ ਉਹ ਕੈਂਸਰ ਦੀ ਨਾਮਰਾਦ ਬਿਮਾਰੀ ਦੇ ਨਾਲ ਚੜ੍ਹਾਈ ਕਰ ਚੁੱਕੇ ਨੇ, ਪਰ ਉਹਨਾਂ ਨੇ ਇਸ ਇਤਿਹਾਸ ਨੂੰ ਸਿਰਜ ਕੇ, ਜਦੋਂ ਅਸੀਂ ਪੁਰਾਤਨ ਸਮੇਂ 'ਚ ਆਪਣੀਆਂ ਉਹਨਾਂ ਬਹਾਦਰ ਬੀਬੀਆਂ ਦੀ ਗੱਲ ਕਰਦੇ ਹਾਂ, ਸਿੰਘਣੀਆਂ ਦੀ ਗੱਲ ਕਰਦੇ ਹਾਂ, ਮੀਰ ਮੰਨੂ ਦੀ ਜੇਲ੍ਹ 'ਚ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਏ ਔਰ ਸਾਰਾ ਦਿਨ ਉਹ ਚੱਕੀਆਂ ਪੀਂਦੇ ਆ, ਉਹਨਾਂ ਦੇ ਹਾਰ ਉਹਨਾਂ ਦੇ ਗਲਾਂ 'ਚ ਪਏ ਨੇ। ਜਦੋਂ ਸ਼ਾਮ ਦਾ ਵਕਤ ਰਹਿਰਾਸ ਦੇ ਵਕਤ ਤੋਂ ਬਾਅਦ ਉਹ ਅਰਦਾਸ ਕਰਦੀਆਂ ਸੀ, ਮਿਲ ਕੇ ਬਾਣੀ ਪੜ੍ਹਦੇ ਆ, ਤੇ ਇਹ ਉਹਨਾਂ ਦੀ ਅਰਦਾਸ ਹੁੰਦੀ ਸੀ ਕਿ ਹੇ ਸਤਿਗੁਰੂ, 4 ਪਹਿਰ ਦਿਨ ਤੇਰੇ ਭਾਣੇ 'ਚ ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਵੀ ਸੁੱਖਾਂ ਦੀ ਬਤੀਤ ਕਰਨੀ। ਸੋ ਅਸੀਂ ਉਹਨਾਂ ਨੂੰ ਰੋਲ ਮਾਡਲ ਮੰਨਦੇ ਹਾਂ ਅੱਜ ਤੱਕ ਵੀ। ਪਰ ਜਦੋਂ ਅੱਜ ਅਸੀਂ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਕਰਦੇ ਹਾਂ ਤੇ ਸਾਡਾ ਸਿਰ ਫਖਰ ਦੇ ਨਾਲ ਉੱਚਾ ਹੁੰਦਾ ਹੈ ਕਿ ਅੱਜ ਦੇ ਸਮੇਂ 'ਚ ਵੀ ਇਹੋ ਜਿਹੀਆਂ ਬਹਾਦਰ ਸਿੰਘਣੀਆਂ ਨੇ ਪੁਰਾਤਨ ਇਤਿਹਾਸ ਨੂੰ ਦੁਹਰਾਇਆ ਔਰ ਉਹਨਾਂ ਨੇ ਦੱਸਿਆ ਕਿ ਵੀ ਜੇ ਸਿੰਘ ਇਸ ਰਸਤੇ ਤੇ ਤੁਰੇ ਨੇ ਕੌਮੀ ਆਜ਼ਾਦੀ ਦੇ ਲਈ, ਕੌਮੀ ਅਣਖ ਦੇ ਲਈ, ਤੇ ਸਿੰਘਣੀਆਂ ਵੀ ਕਿਸੇ ਪਾਸਿਓਂ ਘੱਟ ਨਹੀਂ ਨੇ।
ਸੋ ਅਸੀਂ ਆਪਣੀ ਭੈਣ ਸੁਰਿੰਦਰ ਕੌਰ ਅਲੋਕਾਰ ਸੁਹਾਗਣ ਜਿਨ੍ਹਾਂ ਨੂੰ ਅਸੀਂ ਇਤਿਹਾਸ ਯਾਦ ਕਰਦੇ ਹਾਂ ਜੀ ਉਹਨਾਂ ਨੂੰ ਵੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਜੀ ਔਰ ਸਤਿਗੁਰੂ ਅੱਗੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਗੁਰੂ ਕੌਮ ਦੇ ਉੱਤੇ ਮੇਰਾ ਭਰਿਆ ਹੱਥ ਰੱਖਣ, ਕੌਮ ਨੂੰ ਚੜ੍ਹਦੀ ਕਲਾ ਦੇਣ ਜੀ ਔਰ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਜਿਹੜਾ ਸੁਪਨਾ ਸੀ, ਜਿਹੜੇ ਇਸ ਰਸਤੇ ਤੇ ਤੁਰੇ, ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਸੀ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਣ ਮੱਤਾ ਹੋਏ, ਸ਼ਾਨ ਮੱਤਾ ਹੋਏ, ਕੌਮ ਆਪਣੀ ਆਜ਼ਾਦੀ ਦੀ ਡਗਰ ਨੂੰ ਪਛਾਣੇ, ਉਸ ਰਸਤੇ ਤੇ ਮਜ਼ਬੂਤੀ ਨਾਲ ਪੇਸ਼ਕਦਮੀ ਕਰੇ ਜੀ ਔਰ ਵਰਾ 2014 ਸਾਡੇ ਲਈ ਜਿਹੜਾ ਇਸ ਮੰਜ਼ਲ ਨੂੰ ਹੋਰ ਨਜ਼ਦੀਕ ਲਿਆਉਣ ਦਾ ਵਰਾ ਬਣੇ। ਦੇਸ਼ ਤੇ ਕਾਲ, ਟਾਈਮ ਐਂਡ ਸਪੇਸ ਇਹ ਅਕਾਲ ਪੁਰਖ ਦੇ ਹੱਥ ਵਸ ਨੇ, ਜੀ ਪਰ ਸਿੱਖ ਦੇ ਨਾਤੇ, ਖਾਲਸਾ ਕੌਮ ਦੇ ਨਾਤੇ ਸਾਡਾ ਇਹ ਫਰਜ਼ ਹੈ, ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸਨ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਜੀ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਹੈ, ਕੌਮ ਦੀ ਆਜ਼ਾਦੀ ਹੈ। ਸੋ ਅਸੀਂ 2014 ਦਾ ਵਰਾ ਵੀ ਮੁਬਾਰਕਬਾਦ ਕਹਿੰਦੇ ਹਾਂ ਜੀ ਆਪਣੇ ਦਰਸ਼ਕਾਂ ਨੂੰ। 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵੀ ਮੁਬਾਰਕ ਔਰ ਅੱਜ ਦੇ ਇਸ ਸ਼ਹੀਦੀ ਦਿਨ ਨੂੰ ਪ੍ਰਣ ਦਿਵਸ ਦੇ ਤੌਰ ਤੇ ਅਸੀਂ ਲਈਏ ਕਿ ਅਸੀਂ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਤਨ ਮਨ ਧਨ ਨਾਲ ਆਪਣਾ ਯੋਗਦਾਨ ਪਾਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬ੍ਰੇਕ ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।